ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ ਤੀਜੀ ਕਿਸ਼ਤ। ਲਿਖਾਰੀ ਨੇ ਸਲੀਮ ਰਜ਼ਾ ਠਾਕਰ ਤੇ ਆਵਾਜ਼ ਹੈ ਅਜਮਲ ਸਿਕੰਦਰੀ ਦੀ। ਮਾਂ ਵਾਤੇ ਤੇ ਘਰ ਵਿੱਚ ਇੱਕ ਹੋਰ ਹੋ ਪਿਆ, ਰੋਜ਼ਾਨਾ ਕੱਪੜੇ ਗੰਦੇ ਕਰਨ ਵਾਲਾ ਤੇ ਮਗਰ ਪੀਵਣ ਅਪੜਾਵਣ ਦੀ ਇੱਕ ਹੋਰ ਥਾਂ ਬਣ ਖਲੋਤੀ। ਇਸ ਵਾਤੇ ਮਾਂ ਨੂੰ ਕੀ ਲੋੜ ਹੁੰਦੀ ਕਿ ਮੁੰਡੇ ਦੇ ਸਕੂਲ ਛੱਡ ਦੇਵਣ ਨਾਲ ਖੁਸ਼ ਹੁੰਦੀ ਫਿਰੇ। ਮਾਨਤਾ ਵੀ ਸਕੂਲ ਜਾਂਦਾ ਸੀ, ਉਸ ਨੂੰ ਆਉਂਦਾ ਜਾਂਦਾ ਤੇ ਹੈ ਕੁਝ ਨਹੀਂ ਸੀ, ਪਰ ਹੋਰ ਮੁੰਡਿਆਂ ਦੇ ਰੀਸੋ ਰੀਸੀ ਸਕੂਲ ਜਾਂਦਾ ਰਿਹਾ। ਸਕੂਲ ਵਿੱਚ ਮੁੰਡਿਆਂ ਦੇ ਮਾਰ ਖਾਵਣ ਦੇ ਕਈ ਸਬਬ ਹੁੰਦੇ ਨੇ। ਸਬਕ ਨਾ ਆਉਣਾ, ਚਿਰਕਾ ਸਕੂਲੇ ਜਾਣਾ, ਛੁੱਟੀ ਕਰ ਲੈਣੀ, ਕੱਪੜੇ ਗੰਦੇ ਹੋਣੇ ਜਾਂ ਸ਼ਰਾਰਤਾਂ ਕਰਨੀਆਂ। ਇਹ ਉਹ ਮਾਰਾਂ ਨੇ ਜਿਹੜੀਆਂ ਬੜੇ ਬੜੇ ਲਾਇਕਾਂ ਨੂੰ ਵੀ ਪੈਂਦੀਆਂ ਨੇ। ਸਕੂਲ ਚਿਰਕਾ ਜਾਵਣ, ਕੱਪੜੇ ਗੰਦੇ ਹੋਵਣ, ਸ਼ਰਾਰਤ ਕਰਨ ਤੇ ਛੁੱਟੀ ਕਰਨ ਵਾਲੀਆਂ ਚਾਰ ਮਾਰਾਂ ਤੇ ਮਾਨਤਾ ਜਿਤਨਾ ਚਿਰ ਸਕੂਲੇ ਗਿਆ ਸੀ ਉਸ ਨੂੰ ਕਦੀ ਵੀ ਨਹੀਂ ਪਈਆਂ ਸਨ। ਮਾਨਤੇ ਦੀ ਮਾਂ ਗੰਦੇ ਕੱਪੜੇ ਤੇ ਮਾਨਤੇ ਦੇ ਅੱਬੇ ਦੇ ਵੀ ਨਹੀਂ ਹੋਣ ਦਿੰਦੀ ਸੀ, ਜਿਹੜਾ ਕਿ ਹਾਲੀ ਆ ਤੇ ਮਾਨਤੇ ਨੂੰ ਸਕੂਲੋਂ ਗੰਦਿਆਂ ਕੱਪੜਿਆਂ ਕਾਰਨ ਮਾਰ ਕਿੰਜ ਪੈਣੀ ਸੀ। ਬਾਕੀ ਰਹਿ ਗਈ ਸਬਕ ਵਾਲੀ ਮਾਰ। ਉਹ ਫਿਰ ਹਰ ਮਾਸਟਰ ਆਉਂਦਿਆਂ ਹੀ ਮਾਨਤੇ ਵੱਲ ਧਿਆਨ ਕਰ ਲੈਂਦਾ ਸੀ। ਮਾਸਟਰ ਸੋਚਦੇ ਸਨ ਕਿ ਹੋਰ ਭਾਵੇਂ ਸਾਰਿਆਂ ਨੂੰ ਸਬਕ ਆ ਗਿਆ, ਫਿਰ ਵੀ ਮਾਨਤੇ ਨੂੰ ਸਬਕ ਕੋਈ ਨਹੀਂ ਆਉਣਾ। ਉਸ ਜ਼ਮਾਨੇ ਵਿੱਚ ਮਾਸਟਰ ਇਹ ਸਮਝਦੇ ਹੁੰਦੇ ਆਏ ਕਿ ਸਬਕ ਨਾ ਆਉਣ ਵਿੱਚ ਸਾਰਾ ਕਸੂਰ ਮੁੰਡੇ ਦਾ ਹੀ ਹੁੰਦਾ ਹੈ। ਮਾਸਟਰ ਦਾ ਮੁੰਡੇ ਨੂੰ ਸਬਕ ਨਾ ਆਉਣ ਵਿੱਚ ਕੋਈ ਅਮਲ ਦਖਲ ਨਹੀਂ ਗਿਣਿਆ ਜਾਂਦਾ ਸੀ। ਹਰ ਵੇਲੇ ਦੀ ਮਾਸਟਰਾਂ ਦੀ ਝਿੜਕ ਜੰਬ ਤੇ ਮਾਰ ਕੁਟਾਈ ਤੋਂ ਅੱਕ ਕੇ ਮਾਨਤੇ ਸਲਾਹ ਕਰ ਲਈ, ਵਈ ਮੈਂ ਸਕੂਲ ਛੱਡ ਦੇਣਾ। ਉਂਝ ਮਾਨਤਾ ਇੱਕ ਗੱਲ ਸੋਚਦਾ ਸੀ, ਜਿਸ ਦਾ ਰੋਣਾ ਉਸ ਆਪਣੇ ਸੰਗੀਆਂ ਨਾਲ ਵੀ ਕਈ ਵਾਰੀ ਰੋਇਆ ਸੀ, ਕਿ ਜੇ ਮੈਨੂੰ ਰੋਜ਼ ਸਬਕ ਨਹੀਂ ਆਉਂਦਾ ਤੇ ਰੋਜ਼ ਮੈਨੂੰ ਮਾਸਟਰ ਕਿਉਂ ਮਾਰਦਾ ਏ। ਮਾਸਟਰ ਇਹ ਕਿਉਂ ਨਹੀਂ ਸਮਝਦਾ ਕਿ ਕੱਲ ਮਾਰਨ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਅੱਜ ਵੀ ਨਹੀਂ ਹੋਵੇਗਾ। ਮਾਸਟਰ ਨੂੰ ਇਹ ਪਤਾ ਕਿਉਂ ਨਹੀਂ ਲੱਗਦਾ ਕਿ ਮੈਨੂੰ ਉਸ ਦੀ ਸਮਝ ਹੀ ਨਹੀਂ ਆਉਂਦੀ, ਜਾਂ ਉਹ ਇਹ ਕਿਉਂ ਨਹੀਂ ਸਮਝਦਾ ਕਿ ਮੈਂ ਯਾਦ ਕਰਨਾ ਤੇ ਮੈਨੂੰ ਯਾਦ ਹੁੰਦਾ ਹੀ ਨਹੀਂ। ਮਾਨਤੇ ਕਹਿਣਾ, ਫਿਰ ਇਸ ਵਿੱਚ ਮੇਰਾ ਕਸੂਰ ਕੀ ਏ। ਇਸ ਦਾ ਤੇ ਮਤਲਬ ਇਹ ਹੋਇਆ ਕਿ ਉਹ ਮੈਨੂੰ ਬੇਕਸੂਰਾ ਮਾਰਦਾ ਏ। ਮੁੰਡਿਆਂ ਨੇ ਮਾਨਤੇ ਦੀ ਇਹ ਗੱਲ ਸੁਣ ਕੇ ਕਹਿਣਾ, ਫਿਰ ਤੇਰਾ ਕੀ ਮਤਲਬ ਏ ਕਿ ਜੇ ਤੈਨੂੰ ਸਬਕ ਨਾ ਆਵੇ ਤੇ ਮਾਸਟਰ ਆਪਣੇ ਆਪ ਨੂੰ ਮਾਰੇ। ਮਾਨਤੇ ਕਹਿਣਾ, ਆਪਣੇ ਆਪ ਨੂੰ ਭਾਵੇਂ ਨਾ ਮਾਰੇ, ਮੇਰੀ ਤੇ ਜਾਨ ਛੱਡ ਦੇਵੇ। ਮਾਨਤੇ ਆਖਣਾ, ਮਾਸਟਰ ਇਹ ਗੱਲ ਕਿਉਂ ਨਹੀਂ ਸੋਚਦਾ ਕਿ ਕੱਲ ਜੇ ਮਾਨਤੇ ਨੂੰ ਸਬਕ ਨਾ ਆਵਣ ਖੁਨੇ ਮਾਰਿਆ ਸੀ ਤੇ ਅੱਜ ਫੇਰ ਸਬਕ ਨਹੀਂ ਆਇਆ ਤੇ ਫੇਰ ਮਾਰਨੇ ਦਾ ਫਾਇਦਾ ਕਿਉਂ। ਜੇ ਮਾਰਨ ਦਾ ਫਾਇਦਾ ਹੀ ਨਹੀਂ ਹੁੰਦਾ ਤੇ ਮਾਸਟਰਾਂ ਅੱਲਾ ਲੋਕਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇੱਕ ਕੰਮ ਦਾ ਫਾਇਦਾ ਕੋਈ ਨਾ ਹੋਵੇ ਤੇ ਉਸ ਕੰਮ ਨੂੰ ਛੱਡ ਦੇਈਦਾ ਹੈ। ਦੂਜੀ ਸ਼ਿਕਾਇਤ ਮਾਨਤੇ ਨੂੰ ਇਹ ਵੀ ਹੁੰਦੀ ਸੀ ਕਿ ਜਦੋਂ ਮੈਂ ਯਾਦ ਨਾ ਕਰਾਂ ਤੇ ਫੇਰ ਤੇ ਉਸਤਾਦ ਮੈਨੂੰ ਮਾਰੇ, ਜਦੋਂ ਮੈਂ ਯਾਦ ਕਰਨਾ ਤੇ ਮੈਨੂੰ ਯਾਦ ਹੁੰਦਾ ਹੀ ਨਹੀਂ, ਫੇਰ ਵੀ ਮੈਨੂੰ ਮਾਰਦਾ ਕਿਉਂ ਏ। ਇੱਕ ਹੋਰ ਮਾਸਟਰਾਂ ਦੇ ਸਤਾਏ ਨੇ ਮਾਨਤੇ ਦੀ ਗੱਲ ਵਿੱਚ ਲੁਕਮਾ ਦਿੱਤਾ, ਉਹ ਮਾਨਤਿਆ, ਉਹ ਕੋਈ ਸਾਨੂੰ ਪੜ੍ਹਾਵਣ ਸਕੂਲੇ ਥੋੜਾ ਹੀ ਆਉਂਦੇ ਨੇ, ਇਹ ਸਾਨੂੰ ਮਾਰਨ ਸਕੂਲੇ ਆਉਂਦੇ ਨੇ। ਮਾਨਤੇ ਕਿਹਾ, ਉਂਝ ਇਹ ਫਿਰ ਮਾਸਟਰਾਂ ਦੀ ਨੌਕਰੀ ਚੰਗੀ ਜੇ। ਸਕੂਲੇ ਆ ਗਏ, ਮੁੰਡਿਆਂ ਨੂੰ ਝਿੜਕ ਕੀਤੀ, ਹੁੱਕਾ ਪਵਾ ਲਿਆ, ਤੜਾਕੇ ਲਾਏ, ਜਦੋਂ ਦਿਲ ਕੀਤਾ ਹੁੱਕੇ ਤੋਂ ਉੱਠੇ, ਜਮਾਤ ਵਿੱਚ ਆਏ, ਸੱਟਾਂ ਚੱਖੀਆਂ ਤੇ ਜਾ ਕੇ ਫੇਰ ਹੁੱਕੇ ਤੇ ਬਹਿ ਗਏ। ਹਾਣੀ ਮੁੰਡਿਆਂ ਨੂੰ ਮਾਨਤੇ ਦੀਆਂ ਇੰਜ ਦੀਆਂ ਗੱਲਾਂ ਦੀ ਕਈ ਵਾਰੀ ਸਮਝ ਆਉਂਦੀ ਸੀ ਤੇ ਕਈ ਵਾਰੀ ਨਹੀਂ ਆਉਂਦੀ ਸੀ, ਪਰ ਹੱਸ ਜ਼ਰੂਰ ਸੜਦੇ ਸੀ। ਮਾਸਟਰਾਂ ਦੀ ਕੁੱਟਾ ਕੁਟਾਈ ਤੋਂ ਤੰਗ ਪੈ ਕੇ ਮਾਨਤੇ ਨੇ ਸਕੂਲ ਛੱਡ ਦੇਵਣ ਦੀ ਪੱਕੀ ਸਲਾਹ ਕਰ ਲਈ। ਹੁਣ ਬਸ ਘਰ ਵਾਲਿਆਂ ਨੂੰ ਫੈਸਲਾ ਸੁਣਾਉਣ ਦੀ ਦੇਰ ਸੀ। ਸਕੂਲੋਂ ਛੱਡ ਕੇ ਮਾਨਤੇ ਨੂੰ ਸੰਗੀ ਮੁੰਡਿਆਂ ਨਾਲ ਵਿਛੋੜੇ ਦਾ ਫਿਕਰ ਸੀ। ਮੁੰਡੇ ਤੇ ਢੇਰ ਸਾਰੇ ਸਨ ਜਿਨ੍ਹਾਂ ਨਾਲ ਮਾਨਤੇ ਦੀ ਸਲਾਮੋ ਅਲੈਕੀ ਸੀ, ਪਰ ਦੋ ਉਸ ਦੇ ਖਾਸ ਯਾਰ ਸਨ। ਇੱਕ ਦਾ ਨਾਮ ਸੀ ਵਾਸੇ ਤੇ ਦੂਜੇ ਦਾ ਬਾਲਾ। ਇਹ ਮਾਨਤੇ ਦੇ ਪਿੰਡ ਕੁਤਬਾਲੇ ਦੇ ਸਨ। ਮਾਨਤੇ ਦਾ ਘਰ ਕੁਤਬਾਲੇ ਵਿੱਚ ਬੋੜ ਵਾਲੇ ਪਾਸੇ ਸੀ ਤੇ ਬਾਲੇ ਤੇ ਵਾਸੇ ਹੋਰਾਂ ਦੇ ਘਰ ਪਿੰਡ ਦੀ ਦੂਜੀ ਨੁਕਰੇ। ਮਾਨਤੇ ਦੇ ਸਕੂਲ ਛੱਡ ਦੇਵਣ ਮਗਰੋਂ ਜਾਂ ਤੇ ਮਾਨਤਾ ਸਕੂਲ ਜਾਵਣ ਦੇ ਟਾਈਮੋਂ ਪਹਿਲੇ ਬਾਲੇ ਹੋਰਾਂ ਦੇ ਮਹੱਲੇ ਫੇਰਾ ਪਾ ਲੈਂਦਾ ਸੀ, ਜਾਂ ਉਹ ਦੋਵੇਂ ਮਾਨਤੇ ਹੋਰਾਂ ਦੀ ਗਲੀ ਪੈ ਕੇ ਸਕੂਲ ਵੱਲ ਟੁਰ ਜਾਂਦੇ ਸਨ। ਦੋਵਾਂ ਘਰਾਂ ਨੂੰ ਜੇ ਮਿਲਣ ਦੀ ਤਾਂਘ ਹੋਵੇ ਤੇ ਫੇਰ ਮੁਲਾਕਾਤ ਹੋ ਹੀ ਜਾਂਦੀ ਏ। ਫੇਰ ਇੱਕ ਪਿੰਡ ਵਿੱਚ ਮਹੱਲੇ ਕੀ ਮੀਲਾਂ ਦੇ ਪੰਧ ਵੀ ਰੋਕ ਨਹੀਂ ਬਣ ਸਕਦੇ। ਮਾਨਤੇ ਨੂੰ ਇਹ ਪਰੇਸ਼ਾਨੀ ਵੀ ਸੀ ਕਿ ਸਕੂਲੇ ਆਉਂਦਿਆਂ ਤੇ ਜਾਂਦਿਆਂ ਰਾਹ ਵਿੱਚ ਬਾਲਾਂ ਨਾਲ ਖੇਡਾਂ ਕਰੀਦੀਆਂ ਸਨ।
ਸਕੂਲੋਂ ਛੱਡ ਦਿੱਤਾ ਤੇ ਉਹਨਾਂ ਖੇਡਾਂ ਦਾ ਕੀ ਬਣੇਗਾ। ਮੰਤੇ ਨੇ ਦਿਲ ਨੂੰ ਇਹ ਆਖ ਕੇ ਸਮਝਾ ਲਿਆ, ਬਈ 2-4 ਘੰਟਿਆਂ ਦੀ ਗੱਲ ਏ, ਮੁੜ ਉਹਨਾਂ ਵੀ ਪਿੰਡ ਹੀ ਹੋਣਾ ਕਰਨਾ ਏ। ਆਪੋ ਵਿੱਚ ਮਿਲ ਮਿਲਾ ਕਰ ਲਾ ਕਰਾਂਦੇ ਤੇ ਰਹਿ ਗਈਆਂ ਖੇਡਾਂ, ਇਹਨਾਂ ਦਾ ਵੀ ਕੋਈ ਸੋਚ ਲੈਂਦੇ ਆ। ਇੱਕ ਦਿਨ ਸ਼ਾਮ ਨੂੰ ਰੋਟੀ ਖਾ ਕੇ ਬੈਠੇ ਤੇ ਮੰਤੇ ਨੇ ਸਾਰੇ ਘਰ ਵਾਲਿਆਂ ਦੇ ਸਾਹਮਣੇ ਕੱਲ੍ਹ ਤੋਂ ਸਕੂਲ ਨਾ ਜਾਵਣ ਦਾ ਫੈਸਲਾ ਸੁਣਾ ਦਿੱਤਾ। ਮਾਂ ਦੇ ਉੱਤੇ ਤੇ ਇੰਜ ਜੀਕਣ ਮੰਤੇ ਅਚਣਚੇਤ ਕੋਈ ਬੰਬ ਸੁੱਟ ਦਿੱਤਾ ਏ। ਪੌਂਦ ਸੱਟੇ ਬੋਲੀ। ਮੰਤੇ ਦੀ ਮਾਂ ਦੇ ਸਿਵਾ ਸਾਰਾ ਪਿੰਡ ਉਸ ਨੂੰ ਮੰਤਾ ਕਹਿੰਦਾ ਸੀ। ਮੰਤੇ ਦਾ ਸਕੂਲ ਨਾ ਜਾਵਣ ਵਾਲਾ ਫੈਸਲਾ ਸੁਣ ਕੇ ਮੰਤੇ ਦੀ ਮਾਂ ਨੇ ਕੁੜੀ ਕੇ ਪਹਿਲੀ ਵਾਰੀ ਮੰਤੇ ਨੂੰ ਮੰਤਾ ਸੱਦ ਕੇ ਪੁੱਛਿਆ, ਕੀ ਆਖੀ ਮੰਤਿਆ? ਇੱਕ ਵਾਰੀ ਫੇਰ ਆਖ। ਕੀ ਆਖਿਆ ਈ? ਇੱਕ ਵਾਰੀ ਫੇਰ ਆਖ ਦਾ ਮਾਂ ਨੇ ਆਖਿਆ ਤੇ ਸੀ, ਪਰ ਇਸ ਡਰ ਤੋਂ ਕਿ ਮੰਤਾ ਇੱਕ ਵਾਰੀ ਫੇਰ ਨਾ ਆਖ ਦੇਵੇ, ਛੇਤੀ ਨਾਲ ਬੋਲੀ, ਇੱਕ ਵਾਰੀ ਆਖਿਆ ਈ ਤੇ ਹੁਣ ਇੰਜ ਦੇ ਭੈੜੇ ਲਫ਼ਜ਼ ਮੂੰਹ ਵਿੱਚੋਂ ਨਾ ਕੱਢੀ। ਮੰਤੇ ਦੱਸਿਆ, ਮਾਂ ਮੇਰੀ ਗੱਲ ਦਾ ਗੁੱਸਾ ਨਾ ਕਰ, ਮੈਨੂੰ ਆਉਂਦਾ ਜਾਂਦਾ ਕੁਝ ਨਹੀਂ। ਤੂੰ ਮੈਨੂੰ ਦੱਸ ਖਾਂ, ਤੂੰ ਮੈਨੂੰ ਆਪਣੇ ਤੇ ਆਪਣੀ ਖਿਦਮਤ ਵਾਸਤੇ ਜੰਮਿਆ ਸੀ ਜਾਂ ਮਾਸਟਰਾਂ ਦੀਆਂ ਮਾਰਾਂ ਖਾਵਣ ਤੇ ਉਹਨਾਂ ਦੇ ਹੁੱਕੇ ਬਖਾਵਣ ਵਾਸਤੇ? ਮੰਤੇ ਦੀ ਮਾਂ ਨੂੰ ਮੰਤੇ ਕੋਲੋਂ ਮਾਸਟਰਾਂ ਦੀ ਮਾਰ ਦਾ ਸੁਣ ਕੇ ਤੇ ਬਹੁਤ ਵੱਟ ਲੱਗਾ, ਪਰ ਉਹ ਮੰਤੇ ਨੂੰ ਸਕੂਲ ਟੁਰਨਾ ਚਾਹੁੰਦੀ ਸੀ। ਇਸ ਵਾਸਤੇ ਉਸ ਨੇ ਉਸ ਮਾਰ ਵਾਲੀ ਗੱਲ ਤੇ ਆਈ ਗਈ ਕਰ ਛੜੀ ਤੇ ਕਿਹਾ, ਪੁੱਤਰ ਮਾਸਟਰਾਂ ਦੀਆਂ ਮਾਰਾਂ ਤੇ ਘਿਓ ਦੀਆਂ ਨਾਲਾਂ ਹੁੰਦੀਆਂ ਨੇ, ਇਸ ਵਾਸਤੇ ਮਾਸਟਰਾਂ ਦੀਆਂ ਮਾਰਾਂ ਦਾ ਗਿਲਾ ਨਹੀਂ ਕਰੀਦਾ। ਜਿਹੜੇ ਮਾਸਟਰਾਂ ਦੀਆਂ ਮਾਰਾਂ ਖਾਂਦੇ ਨੇ ਉਹ ਹੀ ਵੱਡੇ ਬੰਦੇ ਬਣਦੇ ਨੇ। ਮੰਤਾ ਬੋਲਿਆ, ਮਾਂ ਘਿਓ ਦੀਆਂ ਨਾਲਾਂ ਹੀ ਹੋਵਣਗੀਆਂ, ਪਰ ਮੇਰੇ ਕੋਲੋਂ ਰੋਜ਼-ਰੋਜ਼ ਇਹ ਘਿਓ ਦੀਆਂ ਨਾਲਾਂ ਨਹੀਂ ਖਾਵਣ ਆਉਂਦੀਆਂ। ਉਹ ਵੀ ਆਪ ਮਾਰਨ ਤੇ ਖੈਰ ਏ, ਮਰਵਾਉਂਦੇ ਵੀ ਮੇਰੇ ਜਮਾਤੀਆਂ ਮੁੰਡਿਆਂ ਕੋਲੋਂ ਨੇ। ਮੁੰਡਿਆਂ ਕੋਲੋਂ ਮਰਾਵਣ ਦਾ ਸੁਣ ਕੇ ਇੱਕ ਵਾਰੀ ਫੇਰ ਮਾਂ ਦੇ ਕਲਜੇ ਸੱਟ ਲੱਗੀ, ਪਰ ਫੇਰ ਹਜ਼ਮ ਕਰ ਗਈ ਕਿ ਉਹ ਚਾਹੁੰਦੀ ਸੀ ਕਿ ਕਿਸੇ ਤਰੀਕੇ ਉਸ ਦਾ ਮੁੰਡਾ ਸਕੂਲ ਨਾ ਜਾਵਣ ਵਾਲੀ ਗੱਲ ਛੱਡੇ। ਮੰਤੇ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਆਖਿਆ, ਇਹ ਸਬਕ ਨਾ ਆਵਣ ਦੀ ਸਜ਼ਾ ਤੇ ਨਾ ਹੋਈ, ਬੇਇੱਜ਼ਤੀ ਕਰਨ ਦਾ ਪ੍ਰੋਗਰਾਮ ਹੋਇਆ। ਜਿਹੜੇ ਮੁੰਡਿਆਂ ਕੋਲੋਂ ਸਜ਼ਾ ਦਿਵਾਉਂਦੇ ਨੇ ਉਹ ਸਕੂਲੇ ਜਾਂਦਿਆਂ ਤੇ ਆਉਂਦਿਆਂ ਖੱਚਾਂ ਮਾਰਦੇ ਨੇ, ਤੇ ਜੇ ਖੱਚਾਂ ਦਾ ਜਵਾਬ ਦੇਈਏ ਤੇ ਦੂਜੇ ਦਿਨ ਮਾਸਟਰ ਦੇ ਆਖਣ ਤੇ ਸਜ਼ਾ ਦੇਵਣ ਲੱਗਿਆਂ ਜ਼ੋਰ-ਜ਼ੋਰ ਨਾਲ ਮਾਰ ਕੇ ਆਪਣੀਆਂ ਖੱਚਾਂ ਦਾ ਜਵਾਬ ਦੇਵਣ ਵਾਲੇ ਤੋਂ ਆਪਣੀ ਕਾਵੜ ਵੀ ਕੱਢ ਲੈਂਦੇ ਨੇ। ਮਾਂ ਨੇ ਮੰਤੇ ਨੂੰ ਪੁੱਛਿਆ, ਜਦੋਂ ਮਾਸਟਰ ਮੁੰਡਿਆਂ ਕੋਲੋਂ ਮਰਵਾਉਂਦਾ ਏ ਤੇ ਆਪੋ ਕਿੱਥੇ ਹੁੰਦਾ ਏ? ਮੰਤੇ ਦੱਸਿਆ, ਆਪੋ ਮੇਰਾ ਬਖਾਇਆ ਹੋਇਆ ਹੁੱਕਾ ਛਿਕਦਾ ਪਿਆ ਹੁੰਦਾ ਏ, ਕਿੱਥੇ ਆਉਣਾ ਹੁੰਦਾ ਸੂ। ਮਾਂ ਨੂੰ ਮੰਤੇ ਦੀ ਮਾਸਟਰਾਂ ਦੀ ਮਾਰ ਦੀ ਗੱਲ ਸੁਣ ਕੇ ਤਪ ਚੜਿਆ। ਇੱਕ ਵਾਰ ਤੇ ਉਹ ਸੋਚਿਆ ਕਿ ਹੁਣੇ ਮਾਸਟਰ ਦੇ ਘਰ ਜਾਵਾਂ ਤੇ ਉਸ ਤੋਂ ਪੁੱਛਾਂ, ਤੂੰ ਮਾਸਟਰ ਏ, ਤੂੰ ਮਾਰ ਜਿਤਨਾ ਦਿਲ ਹੀ ਮਾਰ, ਪਰ ਮੇਰੇ ਮੁੰਡੇ ਨੂੰ ਮੁੰਡਿਆਂ ਪਿਓਾਂ ਕੋਲੋਂ ਕਿਉਂ ਮਰਵਾਨਾ ਏ? ਫਿਰ ਉਸਨੇ ਸੋਚਿਆ, ਨਹੀਂ, ਅਜੇ ਮੈਂ ਪਹਿਲੇ ਮੰਤੇ ਦਾ ਤਰਲਾ ਕਰਾਂ, ਜੇ ਸਕੂਲ ਜਾਵਣ ਨੂੰ ਮੰਨ ਜਾਏ ਤੇ ਬਹੁਤਾ ਚੰਗਾ ਇਹ ਹੀ ਏ। ਇਸ ਮਗਰੋਂ ਉਸ ਮੰਤੇ ਨੂੰ ਤਸੱਲੀ ਦੇਣੀ ਸ਼ੁਰੂ ਕੀਤੀ ਤੇ ਆਖਿਆ, ਬਈ ਕੱਲ ਤੇਰੇ ਅੱਬੇ ਦਾ ਹੱਲ ਵੀ ਸਕੂਲ ਵਾਲੇ ਪਾਸੇ ਹੀ ਹੋਣਾ ਹੈ, ਤੇ ਮੈਂ ਪੀਵਣ ਦੇ ਕੇ ਤੇਰੇ ਸਕੂਲ ਆਵਾਂ ਦੀ ਤੇ ਤੇਰੇ ਮਾਸਟਰ ਨਾਲ ਗੱਲ ਕਰਾਂ ਦੀ, ਬਈ ਸਬਕ ਆਵੇ ਜਾਂ ਨਾ ਆਵੇ, ਮਾਸਟਰ ਮੇਰੇ ਮੁੰਡੇ ਨੂੰ ਮਾਰਨਾ ਨਹੀਂ, ਤੇ ਜੇ ਮਾਰਨਾ ਹੀ ਹੋਵੇ ਕਿਸੇ ਗਲਤੀ ਤੋਂ ਤੇ ਫਿਰ ਆਪੋ ਮਾਰਨਾ ਹੈ, ਕਿਸੇ ਮੁੰਡੇ ਕੋਲੋਂ ਬਿਲਕੁਲ ਨਹੀਂ ਮਰਵਾਣਾ। ਮੰਤਾ ਸਿਰ ਚੁੱਕ ਕੇ ਜਿਵੇਂ ਇੱਕਦਮ ਕਿਸੇ ਦੀ ਗੈਰਤ ਜਾਗਦੀ ਏ, ਖਬਰਦਾਰ ਮਾਂ, ਜੇ ਤੂੰ ਸਕੂਲ ਵੱਲ ਗਈ। ਮੰਤੇ ਚੰਗਾ ਤਿੜ ਕੇ ਪੁੱਛਿਆ, ਮੁੰਡਿਆਂ ਕੋਲੋਂ ਮੇਰੀ ਬੇਇੱਜ਼ਤੀ ਕਰਵਾਣੀ ਆ? ਉਹ ਸਾਰਿਆਂ ਨੂੰ ਆਖਦੇ ਫਿਰਨ ਦੇ ਕਿ ਮੰਤੇ ਦੀ ਬੇਬੇ ਸਕੂਲ ਆ ਕੇ ਮਾਸਟਰ ਕੋਲ ਬੈਠੀ ਏ। ਨਾ ਨਾ ਮਾਂ, ਇੰਜ ਦਾ ਕੰਮ ਨਾ ਕਰੀ। ਮਾਂ ਪੁੱਤਰ ਦੀ ਇਹ ਸਾਰੀ ਗੱਲਬਾਤ ਵਿੱਚ ਮੰਤੇ ਦਾ ਪਿਓ ਮੰਜੀ ਤੇ ਲੰਮਾ ਪੈ ਕੇ ਹੁੱਕੇ ਦੇ ਸੂਟੇ ਮਾਰਦਾ ਰਿਹਾ। ਮੰਤੇ ਦੀ ਮਾਂ ਦੇ ਆਖਣ ਤੇ ਵੀ ਮੰਤੇ ਦੇ ਪਿਓ ਨੇ ਕੋਈ ਗੱਲ ਸਕੂਲ ਜਾਵਣ ਬਾਰੇ ਜਾਂ ਨਾ ਜਾਵਣ ਬਾਰੇ ਨਾ ਕੀਤੀ। ਮੰਤੇ ਦੇ ਅੱਬੇ ਦੀ ਚੁੱਪ ਤੋਂ ਮੰਤੇ ਦੀ ਮਾਂ ਨੂੰ ਯਕੀਨ ਹੋ ਗਿਆ ਕਿ ਪਿਓ ਦੀ ਵੀ ਉਹੀ ਸਲਾਹ ਹੈ ਜੋ ਮੁੰਡੇ ਦੀ ਏ। ਮੰਤੇ ਦੀ ਮਾਂ ਨੇ ਆਪਣੇ ਪੀੜੇ ਦਾ ਮੂੰਹ ਧਰੋ ਕੇ ਮੰਤੇ ਦੇ ਅੱਬੇ ਵੱਲ ਕੀਤਾ ਤੇ ਆਖਿਆ, ਸੂ ਮੈਨੂੰ ਕੀ ਪਤਾ ਸੀ ਤੁਹਾਡੀ ਪਿਓ ਪੁੱਤਰ ਦੀ ਇੱਕ ਸਲਾਹ ਏ। ਜੇ ਤੂੰ ਮੈਨੂੰ ਆਪਣੇ ਅੰਦਰ ਦੀ ਬੇਈਮਾਨੀ ਦਾ ਪਹਿਲੇ ਦੱਸ ਦਿੰਦੋਂ ਤੇ ਮੈਂ ਆਪਣਾ ਸਿਰ ਖਪਾ ਕੇ ਆਪਣੇ ਸਿਰ ਪੀੜ ਤੇ ਨਾ ਕਰਦੀ। ਮੰਤੇ ਨੂੰ ਮਾਰ ਖਾਵਣ ਤੋਂ ਵੱਖਰਾ ਆਪਣੇ ਮਾਸਟਰ ਦੀਆਂ 1-2 ਹੋਰ ਗੱਲਾਂ ਦੀ ਵੀ ਸ਼ਿਕਾਇਤ ਆਈ। ਮੰਤਾ ਕਹਿੰਦਾ ਸੀ, ਮੈਂ 3 ਸਾਲ ਮਾਸਟਰਾਂ ਕੋਲੋਂ ਮਾਰ ਖਾਧੀ ਏ, ਬੇਇੱਜ਼ਤੀ ਕਰਵਾਈ ਏ, ਹੁੱਕੇ ਬਖਾਏ ਨੇ
ਤੇ ਮੈਨੂੰ ਲਿਖਣਾ ਆਪਣਾ ਨਾਂ ਵੀ ਨਹੀਂ ਆਉਂਦਾ। ਮਾਸਟਰ ਮੈਨੂੰ ਜੋ ਸਜ਼ਾ ਦਿੰਦਾ ਰਿਹਾ ਏ ਤੇ ਮੇਰੀ ਜਿਹੜੀ ਬੇਇੱਜ਼ਤੀ ਕਰਦਾ ਰਿਹਾ ਏ, ਉਸ ਦੇ ਬਦਲੇ ਮੈਨੂੰ ਕੀ ਮਿਲਿਆ ਏ ਤੇ ਮਾਨਤਾ ਬੜਾ ਜ਼ੋਰ ਦਿੰਦਾ ਸੀ। ਫਿਰ ਮਾਨਤਾ ਇਹ ਵੀ ਸੋਚਦਾ ਸੀ ਕਿ ਸਾਡੇ ਘਰ ਵਿੱਚ ਬੱਝੀ ਮੱਝ ਨੂੰ ਸਕੂਲ ਆ ਕੇ ਭੈਂਸ ਕਿਉਂ ਆਖਦੇ ਨੇ। ਮਾਨਤੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਖੋਤੀ ਸਕੂਲ ਆ ਕੇ ਗਧੀ ਕਿਉਂ ਹੋ ਜਾਂਦੀ ਏ। ਮਾਸਟਰ ਮੁੰਡਿਆਂ ਨੂੰ ਲੜਕੇ ਕਿਉਂ ਆਖਦੇ ਨੇ। ਮਾਨਤਾ ਸਕੂਲ ਜਾਵਣ ਤੋਂ ਇਹ ਹੀ ਮਤਲਬ ਲੈਂਦਾ ਰਿਹਾ ਸੀ ਕਿ ਆਪਣੇ ਪਿੰਡ ਵਿੱਚ ਮੌਜੂਦ ਚੀਜ਼ਾਂ ਦੇ ਸਕੂਲ ਵਾਲੇ ਨਾਂ ਯਾਦ ਕਰਨ ਲਈ ਬਾਲਾਂ ਨੂੰ ਸਕੂਲੇ ਟੋਰਿਆ ਜਾਂਦਾ। ਮਾਨਤਾ ਇਹ ਵੀ ਸੋਚਦਾ ਸੀ ਕਿ ਜਦੋਂ ਮੈਨੂੰ ਆਪਣੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਦੇ ਨਾਂ ਪਹਿਲਾਂ ਹੀ ਆਉਂਦੇ ਨੇ ਤੇ ਫਿਰ ਮੈਨੂੰ ਦੂਜੇ ਨਾਂ ਯਾਦ ਕਰਨ ਦੀ ਲੋੜ ਕੀ ਏ। ਉਹ ਕਹਿੰਦਾ ਸੀ ਤਾਂ ਜੇ ਤੇ ਮੱਝ ਨੂੰ ਭੈਂਸ ਆਖੀਏ ਤੇ ਉਸ ਦਾ ਦੁੱਧ ਵੱਧ ਜਾਏ ਜਾਂ ਉਸ ਦਾ ਦਿੱਤਾ ਕੱਟਾ ਕੱਟੀ ਹੋ ਜਾਏ ਤੇ ਫਿਰ ਵੀ ਮੱਝ ਨੂੰ ਭੈਂਸ ਆਖਣ ਦਾ ਫਾਇਦਾ ਹੋਇਆ। ਜੇ ਇਹ ਵੀ ਨਹੀਂ ਤੇ ਫਿਰ ਐਡੇ ਵਕਤ ਦੀ ਲੋੜ ਕੀ ਹੋਈ। 3-4 ਸਾਲ ਸਕੂਲ ਆਵਣ ਜਾਵਣ ਦੇ ਪੈਂਡੇ ਬਦਲੇ ਮੇਰੀ ਕੀ ਭਲਾਈ ਹੋਈ ਏ। ਇਸ ਵਾਸਤੇ ਮਾਂ ਮੈਂ ਕੱਲ ਤੋਂ ਸਕੂਲ ਕੋਈ ਨਹੀਂ ਜਾਣਾ ਕਰਨਾ। ਮਾਂ ਨੂੰ ਪਤਾ ਲੱਗ ਗਿਆ ਹੁਣ ਕੰਮ ਮੇਰੇ ਵੱਸੋਂ ਬਾਹਰ ਹੋ ਗਿਆ ਏ। ਮਾਂ ਬੋਲੀ, ਮਾਨਤ ਮੈਂ ਮਜਬੂਰ ਹਾਂ, ਤੂੰ ਹੁਣ 10-11 ਸਾਲਾਂ ਦਾ ਝੋਟੇ ਤਰ੍ਹਾਂ ਦਾ ਜਣਾ ਬਣਿਆ ਏ। ਮੈਂ ਤੈਨੂੰ ਮਾਰ ਵੀ ਨਹੀਂ ਸਕਦੀ, ਨਹੀਂ ਤੇ ਤੈਨੂੰ ਮਾਰ ਕੇ ਸਕੂਲੇ ਛੱਡ ਆਵਾਂ। ਮੈਂ ਤੇ ਹੁਣ ਤੇਰਾ ਤਰਲਾ ਹੀ ਕਰ ਸਕਨੀ ਆ ਕਿ ਤੂੰ ਸਕੂਲ ਜਾਇਆ ਕਰ ਤੇ ਜੇ 4 ਜਮਾਤਾਂ ਪੜ੍ਹ ਲੈ ਤੇ ਖਬਰੇ ਮੇਰੇ ਕੁਝ ਖਾਬ ਪੂਰੇ ਹੋ ਜਾਵਣ। ਮਾਨਤੇ ਆਖਿਆ, ਮਾਂ ਮੈਂ ਜੇਡਾ ਵੀ ਹੋ ਗਿਆ, ਜੇ ਤੇਰਾ ਮੈਨੂੰ ਮਾਰਨ ਤੇ ਦਿਲ ਏ ਤੇ ਤੂੰ ਉਹ ਸ਼ੌਕ ਪੂਰਾ ਕਰ ਸਕਨੀ ਏ। ਜੇ ਮਾਸਟਰ ਨੇ ਮੈਨੂੰ ਮਾਰਨ ਵਾਲਾ ਸ਼ੌਕ ਪੂਰਾ ਕੀਤਾ ਏ ਤੇ ਫਿਰ ਤੇਰਾ ਤੇ ਮੇਰੇ ਤੇ ਹੱਕ ਹੀ ਬਹੁਤ ਏ, ਪਰ ਮੈਨੂੰ ਮਾਰਨ ਦਾ ਫਾਇਦਾ ਨਾ ਮਾਸਟਰ ਨੂੰ ਕੁਝ ਹੋਇਆ ਏ ਨਾ ਤੈਨੂੰ ਹੋਣਾ ਏ। ਮਾਂ ਨੂੰ ਯਕੀਨ ਹੋ ਗਿਆ ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ, ਇਸ ਸਕੂਲੇ ਹੁਣ ਕੋਈ ਨਹੀਂ ਜਾਣਾ। ਫਿਰ ਵੀ ਉਹ ਆਪਣੀ ਆਸ ਉਮੀਦ ਨੂੰ ਤੋੜਨਾ ਨਹੀਂ ਸੀ ਚਾਹੁੰਦੀ। ਮਾਂ ਨੇ ਇੱਕ ਹਿਸਾਬ ਨਾਲ ਆਪਣੇ ਦਿਲ ਦੀ ਤਸੱਲੀ ਵਾਸਤੇ ਕਿਹਾ, ਮਾਨਤ ਪੁੱਤਰ ਇਹ ਗੱਲ ਹੁਣ ਨਾ ਕਰੀ, ਮੈਂ ਤੈਨੂੰ ਪੜ੍ਹਾਉਣਾ ਚਾਹੁੰਦੀ ਹਾਂ। ਮੇਰਾ ਵੀ ਦਿਲ ਕਰਦਾ ਏ ਮੇਰਾ ਮੁੰਡਾ ਪੜ੍ਹੇ, ਅਫਸਰ ਲੱਗੇ, ਪੈਂਟ ਕੋਟ ਪਾਏ। ਮਾਨਤੇ ਦੱਸਿਆ, ਮਾਂ ਮੈਥੋਂ ਇਹ ਬਾਹਰ ਨਹੀਂ ਚਾਵਣ ਹੁੰਦਾ। ਨਾਲ ਹੀ ਮਾਂ ਨੇ ਦਿਲ ਹੀ ਦਿਲ ਵਿੱਚ ਆਪਣੇ ਖਾਬਾਂ ਨੂੰ ਟੁੱਟਿਆ ਵੇਖ ਕੇ ਆਪਣੀ ਹਾਰ ਮੰਨਦਿਆਂ ਚੁੱਪ ਵੱਟ ਲਈ ਤੇ ਆਖਿਆ, ਪੁੱਤਰ ਹੁਣ ਜਾ ਕੇ ਸੌਂ ਜਾ। ਸਮਝ ਲਓ ਮਾਨਤੇ ਦੀ ਮਾਂ ਗੱਲ ਤੇ ਮਿੱਟੀ ਪਾ ਛੜੀ ਤੇ ਆਪਣੇ ਤੌਰ ਤੇ ਹੀ ਆਪਣੇ ਦਿਲ ਨੂੰ ਦੱਸ ਲਿਆ ਬਈ ਇਹ ਹੁਣ ਮੇਰੀ ਮੰਨ ਗਿਆ ਏ ਤੇ ਕੱਲ ਤੋਂ ਸਕੂਲ ਜਾਏ ਕਰੇਗਾ। ਇੰਜ ਵੀ ਹੁੰਦਾ ਏ ਬੰਦੇ ਆਪਣੇ ਖਾਬ ਟੁੱਟਣ ਦੇ ਸਦਮੇ ਤੋਂ ਬਚਣ ਵਾਸਤੇ ਜਾਣ ਬੁੱਝ ਕੇ ਝੂਠੀ ਆਸ ਲਾਈ ਰੱਖਦੇ ਨੇ। ਮਾਨਤੇ ਦੀ ਮਾਂ ਨੇ ਵੀ ਝੂਠੀ ਆਸ ਲਾ ਲਈ। ਮਾਨਤੇ ਦੇ ਸਕੂਲ ਜਾਵਣ ਬਾਰੇ ਮਾਂ ਪੁੱਤਰ ਦੀਆਂ ਇਹਨਾਂ ਸਾਰੀਆਂ ਬਹਿਸਾਂ ਦਲੀਲਾਂ ਵਿੱਚ ਹਰਾਮ ਏ ਜੇ ਪਿਓ ਇੱਕ ਅੱਖਰ ਵੀ ਬੋਲਿਆ। ਮਾਨਤੇ ਦਾ ਫੈਸਲਾ ਸੁਣ ਕੇ ਅੱਬਾ ਵਿੱਚੋਂ ਖੁਸ਼ ਹੋਇਆ ਬਈ ਨਾਲ ਵਾਈ ਬੀਜੀ ਵਿੱਚ ਹੱਥ ਪਵਾਏ ਕਰੇਗਾ। ਮਾਨਤੇ ਦੇ ਪਿਓ ਦਾ ਮਾਂ ਪੁੱਤਰ ਦੇ ਸਕੂਲੇ ਜਾਵਣ ਤੇ ਨਾ ਜਾਵਣ ਦੇ ਝਗੜੇ ਵਿੱਚ ਨਾ ਬੋਲਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਉਹ ਸਮਝਦਾ ਸੀ ਕਿ ਜੇ ਮਾਂ ਹੁਣ ਐਡੇ ਜ਼ੋਰ ਪਈ ਲਾਉਂਦੀ ਏ, ਜੇ ਮੈਂ ਮਾਨਤੇ ਦਾ ਗੱਲ ਵਿੱਚ ਸਾਹ ਕਢਾਇਆ ਤੇ ਇਹ ਨਾ ਹੋਵੇ ਜਨਾਨੀ ਮੇਰੇ ਵੱਲ ਧਿਆਨ ਕਰ ਲੈ ਤੇ ਗੱਲਾਂ ਵਿੱਚ ਜਿਹੜਾ ਮਾਨਤੇ ਦਾ ਲਿਹਾਜ਼ ਵੀ ਕਰਦੀ ਏ ਉਹ ਕਸਰ ਮੇਰੇ ਤੇ ਨਾ ਨਿਕਲ ਜਾਏ। ਜਦੋਂ ਮਾਂ ਪੁੱਤਰ ਦਾ ਮੁਕਾਲਮਾ ਖਤਮ ਹੋ ਕੇ ਠੰਡ ਹੋ ਗਈ ਤੇ ਮਾਨਤੇ ਦੇ ਪਿਓ ਨੇ ਅੱਗੋਂ ਦੀ ਵੰਡ ਵੇਤਰ ਦੱਸਣਾ ਸ਼ੁਰੂ ਕਰ ਦਿੱਤੀ। ਪਿਓ ਨੇ ਕਿਹਾ, ਠੀਕ ਏ, ਉਂਝ ਵੀ ਅਸੀਂ ਜ਼ਮੀਨਦਾਰ ਹਾਂ, ਅਸਾਂ ਵਾਈ ਬੀਜੀ ਕਰਨੀ ਏ, ਪੜ੍ਹਨ ਦੀ ਐਡੀ ਲੋੜ ਵੀ ਕੋਈ ਨਹੀਂ। ਕੱਲ ਤੋਂ ਤੂੰ ਮੱਝਾਂ ਖੋਲੀ ਕਰੀ ਤੇ ਮੈਂ ਬੇਫਿਕਰੀ ਨਾਲ ਹਲ ਵਾਵਾਂਗਾ। ਮਾਨਤੇ ਦੀ ਮਾਂ ਤੜਫ ਕੇ ਬੋਲੀ, ਮੈਨੂੰ ਉਸੇ ਵੇਲੇ ਪਤਾ ਲੱਗ ਗਿਆ ਸੀ ਕਿ ਤੂੰ ਕਿਉਂ ਨਹੀਂ ਪਿਆ ਬੋਲਦਾ। ਤੇਰੇ ਦਿਲ ਵਿੱਚ ਇਹ ਪਲੀਤੀ ਸੀ ਕਿ ਸਕੂਲੋਂ ਛੱਡੇ ਤੇ ਮੇਰੇ ਨਾਲ ਹੱਥ ਪਵਾਏ। ਮਾਨਤੇ ਦੇ ਪਿਓ ਨੂੰ ਖੁੜਕ ਗਈ ਬਈ ਜਨਾਨੀ ਨੂੰ ਮੇਰੀ ਚੁੱਪ ਦੇ ਰਾਜ਼ ਦਾ ਪਤਾ ਲੱਗ ਗਿਆ ਏ। ਉਸ ਆਖਿਆ, ਨਹੀਂ, ਮੈਂ ਤੇ ਉਂਝ ਹੀ ਮਾਂ ਪੁੱਤਰ ਦੇ ਮਸਲੇ ਵਿੱਚ ਬੋਲਣਾ ਚੰਗਾ ਨਹੀਂ ਸਮਝਦਾ ਸੀ। ਉਂਝ ਬੜੀਏ ਲੋਕੇ ਅਸਾਂ ਇਹ ਪੁੱਤਰ ਆਪਣੇ ਕੰਮਾਂ ਕਾਜਾਂ ਵਾਸਤੇ ਜੰਮਿਆ ਸੀ, ਮਾਸਟਰਾਂ ਦੀ ਮਾਰ ਵਾਸਤੇ ਨਹੀਂ। ਪਰ ਫੇਰ ਵੀ ਜੇ ਇਹ ਸਕੂਲੇ ਜਾਏ ਤੇ ਚੰਗੀ ਗੱਲ ਏ, ਮਾੜੀ ਨਹੀਂ। ਇਸ ਸਲਾਹ ਵਿੱਚ ਮੈਂ ਵੀ ਤੇਰੇ ਹੱਕ ਵਿੱਚ ਹਾਂ। ਮਾਨਤੇ ਦੀ ਮਾਂ ਨੇ ਕਿਹਾ, ਮੇਰੀ ਸਲਾਹ ਦੇ ਹੱਕ ਵਿੱਚ ਤੂੰ ਖੇ ਤੇ ਮਿੱਟੀ ਏ, ਤੂੰ ਤੇ ਮੱਝਾਂ ਖੋਲਣ ਦਾ ਫੈਸਲਾ ਸੁਣਾ ਛੜਿਆ ਏ। ਹੁਣ ਮੈਂ ਪਹਿਲੋਂ ਤੈਨੂੰ ਹਲਾਂ ਵਿੱਚ ਛੰਭ ਜਾ ਕੇ ਪੀਵਣ ਦਾ ਕਰਾਂ ਦੀ, ਫੇਰ ਤੇਰੀਆਂ ਚਿੜਾਂ ਬੰਨਾ ਕਰਾਂ ਦੀ, ਘਰ ਮੁੜਦਿਆਂ ਨੂੰ ਪੇਸ਼ੀ ਹੋ ਜਾਇਆ ਕਰੇ ਦੀ ਤੇ ਫੇਰ ਇਸ ਨੂੰ ਡੰਗਰਾਂ ਮਗਰ ਪਲਾਈਆਂ ਵਿੱਚ ਰੋਟੀਆਂ ਅਪੜਾਵਾਂ ਕਰਾਂ ਦੀ। ਮਾਨਤੇ ਦੀ ਮਾਂ ਨੇ ਆਖਿਆ, ਮੇਰਾ ਤੇ ਬੜਾ ਹੀ ਭਲਾ ਸੋਚਿਆ ਹੈ ਪਿਓ ਪੁੱਤਰ ਨੇ। ਮਾਨਤਾ,
ਨਾ ਨਾ ਮਾਂ, ਤੂੰ ਬਹੁਤ ਪੀਵਣ ਦਿੱਤਾ ਏ, ਬਹੁਤ ਚਿਲਾਂ ਬੰਨੀਆਂ ਨੇ ਤੇ ਬੰਨੇ ਗਾਏ ਨੇ। ਹੁਣ ਮੈਂ ਪੀਵਣ ਵੀ ਅੱਬੇ ਨੂੰ ਅਪੜਾਵਾਂ ਦਾ ਤੇ ਚਿਲਾਂ ਵੀ ਬੰਨਾਂ ਦਾ, ਤੇ ਮੇਰੀ ਰੋਟੀ ਨੂੰ ਤੂੰ ਭੁੱਲ ਜਾ। ਮੈਂ ਆਪ ਡੀਗਰ ਸ਼ਾਮ ਨੂੰ ਆ ਕੇ ਖਾ ਲਾ ਕਰਾਂ ਦਾ। ਉਂਝ ਵੀ ਮੈਨੂੰ ਤੇਰਾ ਜ਼ਿਮੀਂਦਾਰਾ ਕੰਮ ਕਰਨਾ ਚੰਗਾ ਨਹੀਂ ਲੱਗਦਾ। ਮਨ ਤਾਂ ਪਲੋਠੀ ਦਾ ਸੀ। ਸਾਲ ਵਿਹਲਾ ਰਿਹਾ। ਦੁੱਧ ਘਰ ਰੱਜ ਸੀ। ਮਾਸਟਰਾਂ ਦਾ ਦਬਕਾ ਤੇ ਮਾਸਟਰਾਂ ਦੀਆਂ ਘਿਓ ਦੀਆਂ ਨਾੜਾਂ ਵੀ ਟੁੱਟ ਵੱਜ ਗਈਆਂ। ਮਾਸਟਰ ਵੀ ਹੁਣ ਰੋਜ਼ ਹੁੱਕਾ ਪਾਵਣ ਵਾਲੇ ਮੁੰਡੇ ਨੂੰ ਆਖੇ ਕਰੇ, ਤੇਰੇ ਕੋਲੋਂ ਮਾਨਤੇ ਤਰ੍ਹਾਂ ਦਾ ਸੋਹਣਾ ਹੁੱਕਾ ਨਹੀਂ ਪਾਵਣ ਹੁੰਦਾ। ਮਾਨਤੇ ਨੂੰ ਸਕੂਲੀਆਂ ਮੁੰਡਿਆਂ ਨੇ ਦੱਸਿਆ ਕਿ ਮਾਸਟਰ ਰੋਜ਼ ਨਵੀਦੇ ਨੂੰ ਆਖਦਾ ਏ ਕਿ ਮਾਨਤੇ ਮਗਰੋਂ 6 ਮਹੀਨੇ ਹੋ ਗਏ ਨੇ ਤੈਨੂੰ ਹੁੱਕਾ ਪਾਉਂਦਿਆਂ, ਅੱਜ ਤੀਕ ਇੱਕ ਵਾਰੀ ਵੀ ਮਾਨਤੇ ਦੇ ਨਾਲ ਦਾ ਹੁੱਕਾ ਨਹੀਂ ਪਾ ਸਕਿਆ। ਮਾਨਤਾ ਬੋਲਿਆ, ਆ ਤੇਰੀ ਯਾਦ ਆਈ ਤੇਰੇ ਜਾਣੇ ਕੇ ਬਾਅਦ। ਮਾਨਤੇ ਆਖਿਆ, ਚਲੋ ਸਕੂਲ ਛੱਡਣ ਦਾ ਇਹ ਫਾਇਦਾ ਤੇ ਹੋਇਆ ਏ ਕਿ ਮਾਸਟਰ ਨੂੰ ਮੇਰੀ ਕਦਰ ਹੋਣ ਲੱਗ ਪਈ ਏ। ਪਹਿਲਾਂ ਤੇ ਸਿਵਾਏ ਨਫ਼ਰਤ ਤੇ ਅਣਭਾਉਣ ਦੇ ਮੈਨੂੰ ਦੇਵਣ ਵਾਸਤੇ ਉਸ ਕੋਲ ਕੁਝ ਨਹੀਂ ਸੀ। ਸਕੂਲੋਂ ਬਰੀ ਹੋ ਕੇ ਮਾਨਤਾ ਦਿਨੋਂ ਦਿਨ ਭੁੱਲਣ ਲੱਗ ਪਿਆ ਤੇ ਸਾਲ ਵਿੱਚ ਚੰਗਾ ਵੱਡਾ ਗੱਭਰੂ ਬਣ ਖਲੋਤਾ। ਉਸ ਆਪਣੇ ਕੰਮ ਨੂੰ ਦਾਨਿਆਂ ਜ਼ਮੀਨਦਾਰਾਂ ਤਰ੍ਹਾਂ ਚੁੱਕ ਲਿਆ। ਮਾਂ ਦੀ ਪੀਵਣ ਦੇਵਣ ਦੀ ਹਾਂਡ ਤੇ ਢੀਮਾ ਬੰਨਣ ਦਾ ਵਕਤ ਵੀ ਮੁਕਾ ਸੜਿਆ। ਮਾਨਤੇ ਨੇ ਡੰਗਰਾਂ ਦੇ ਸ਼ੌਕ ਨੂੰ ਮੱਝਾਂ ਨੂੰ ਰੋਜ਼ ਨਵਾਲਣਾ, ਸਿੰਘਾਂ ਨੂੰ ਤੇਲ ਲਾਉਣਾ, ਮੱਝਾਂ ਗੱਲ ਟਲੀਆਂ ਤੇ ਡਗਿਆਂ ਗੱਲ ਘੁੰਗਰੂ ਪਾ ਦਿੱਤੇ। ਪਰ ਮਾਨਤੇ ਦੇ ਇਹ ਸ਼ੌਕ ਚੋਖਾ ਚਿਰ ਨਾ ਚੱਲੇ। ਉਦੋਂ ਫੌਜ ਆਪਣੀ ਭਰਤੀ ਫਿਰ ਟੁਰ ਕੇ ਕਰਦੀ ਸੀ। ਮਾਨਤੇ ਦੇ ਪਿੰਡ ਤੋਂ 5-6 ਮੀਲ ਦੂਰ ਫੌਜੀਆਂ ਨੇ ਇੱਕ ਅੰਗਰੇਜ਼ ਦੌਰ ਦੇ ਬਣੇ ਰੈਸਟ ਹਾਊਸ ਵਿੱਚ ਭਰਤੀ ਦੇ ਕੈਂਪ ਦਾ ਐਲਾਨ ਕਰ ਦਿੱਤਾ। ਉਦੋਂ ਲਾਊਡ ਸਪੀਕਰ ਤੇ ਟੈਲੀਫੋਨ ਨਹੀਂ ਸਨ ਹੁੰਦੇ। ਪਿੰਡ ਵਿੱਚ ਇੱਕ ਲੰਬੜਦਾਰ ਤੇ ਇੱਕ ਚੌਕੀਦਾਰ ਹੁੰਦਾ ਸੀ। ਉਹ ਦੋਵੇਂ ਮਿਲ ਕੇ ਗੌਰਮੈਂਟ ਦੇ ਐਲਾਨਾਂ ਨੂੰ ਲੋਕਾਂ ਤਾਈਂ ਅਪਣਾਉਂਦੇ ਸੀ। ਲੰਬੜਦਾਰ ਨੂੰ ਭਰਤੀ ਪ੍ਰੋਗਰਾਮ ਦੀ ਇਤਲਾਹ ਆ ਗਈ। ਲੰਬੜਦਾਰ ਨੇ ਚੌਕੀਦਾਰ ਨੂੰ ਤੇ ਮੌਲਵੀ ਨੂੰ ਹਦਾਇਤ ਕੀਤੀ, ਬਈ ਪਿੰਡ ਭਰਤੀ ਦਾ ਹੋਕਰਾ ਕਰ ਦਿਓ। ਪਿੰਡ ਐਲਾਨ ਹੋਇਆ। ਪਿੰਡ ਵਿੱਚ ਫੌਜੀ ਭਰਤੀ ਦੇ ਰੌਲੇ ਪੈ ਗਏ। ਮਨ ਤੇ ਵੀ ਅੱਬੇ ਨਾਲ ਫੌਜ ਵਿੱਚ ਭਰਤੀ ਹੋਣ ਦੀ ਸਲਾਹ ਕੀਤੀ।